ਸੱਜਣੋ ਤੇ ਬੇਲੀਓ ਸਾਰਿਆਂ ਨੂੰ ਸਲਾਮ। ਕੀ ਹਾਲ ਹੈ ਤੁਹਾਡਾ? ਉਮੀਦ ਹੈ ਤੁਸੀਂ ਸਾਰੇ ਚੰਗੇ ਹੋਵੋਗੇ। ਅੱਜ ਵੀ ਕ੍ਰਿਸਮਸ ਟਰੀ ਤੇ ਲੱਗਾ ਹੋਇਆ ਜੇ। ਇਹ ਨਵੇਂ ਸਾਲ ਤੱਕ ਜਾਂ 2 ਤਾਰੀਖ ਤੱਕ ਲੱਗਾ ਰਹੇਗਾ। ਅੱਜ ਮੈਂ ਤੁਹਾਡੇ ਨਾਲ ਜਿਹੜੇ ਮੌਜੂ ਤੇ ਗੱਲ ਕਰਨਾ ਚਾਹੁੰਦਾ ਉਹ ਹੈ ਪੰਜਾਬੀ ਨੈਸ਼ਨਲਿਜ਼ਮ। ਲੋਕ ਨੈਸ਼ਨਲਿਸਟ ਲਫ਼ਜ਼ ਦੀ ਇੰਨੀ ਭੌਂਡੀ ਤਸ਼ਰੀਹ ਕਰਦੇ ਨੇ ਕਿ ਲੋਕ ਸਮਝਦੇ ਨੇ ਕਿ ਸ਼ਾਇਦ ਇਹ ਕੋਈ ਮੁਖਾਲਫਾਨਾ ਤੇ ਲੋਕਾਂ ਦੇ ਖਿਲਾਫ ਜਜ਼ਬਾ ਰੱਖਣ ਵਾਲੀ ਗੱਲ ਹੈ। ਕੌਮ ਪ੍ਰਸਤੀ ਹੋਣਾ ਇੱਕ ਚੰਗਾ ਜਜ਼ਬਾ ਹੈ। ਕੌਮ ਪ੍ਰਸਤੀ ਹੋਣ 'ਚ ਕੋਈ ਘਾਟ ਨਹੀਂ ਹੈ। ਤੁਹਾਨੂੰ ਆਪਣੇ ਕੌਮ 'ਤੇ, ਆਪਣੇ ਪਿਛੋਕੜ 'ਤੇ, ਆਪਣੀ ਰਹਿਤਲ 'ਤੇ ਮਾਣ ਹੋਣਾ ਚਾਹੀਦਾ। ਇਹਦਾ ਮਤਲਬ ਕਿਸੇ ਹੋਰ ਦੇ ਮਾਣ ਦੀ ਨਫੀ ਕਰਨਾ ਨਹੀਂ ਹੈ। ਅੱਜ ਮੈਂ ਸਾਰੇ ਪੰਜਾਬੀ ਬੇਲੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਆਪਣੇ ਪੰਜਾਬੀ ਹੋਣ 'ਤੇ ਫਖਰ ਕਰਨ ਦਾ ਮਤਲਬ ਅਸੀਂ ਇਹ ਨਹੀਂ ਲੈ ਰਹੇ ਕਿ ਕੋਈ ਜੇ ਬਲੋਚ ਹੈ ਅਤੇ ਉਹਦਾ ਫਖਰ ਸਾਨੂੰ ਚੁੱਭਦਾ, ਅਤੇ ਜੇ ਕੋਈ ਪਸ਼ਤੂਨ ਹੈ ਅਤੇ ਉਹਦਾ ਫਖਰ ਸਾਨੂੰ ਚੁੱਭਦਾ। ਉਹਨਾਂ ਦਾ ਫਖਰ ਉਹਨਾਂ ਦੇ ਨਾਲ, ਰੱਬ ਉਹਨਾਂ ਨੂੰ ਵਧਾਵੇ, ਰੱਬ ਉਹਨਾਂ ਦੇ ਫਖਰ ਨੂੰ ਹੋਰ ਰੰਗ ਲਾਵੇ। ਲੇਕਿਨ ਸਾਡੀ ਗੱਲ ਹੈ ਸਾਡੇ ਤੱਕ। ਸਾਨੂੰ ਆਪਣੇ ਫਖਰ ਨੂੰ ਕਾਇਮ ਰੱਖਣਾ ਹੈ। ਸਾਡਾ ਫਖਰ ਕਿੰਨਾ ਚੀਜ਼ਾਂ 'ਤੇ ਹੈ। ਪਹਿਲੀ ਗੱਲ ਕਿ ਅਸੀਂ ਜਿਹੜੇ ਇਲਾਕੇ 'ਚ ਪੈਦਾ ਹੋਏ ਹਾਂ, ਖੁਦਾ ਦੀ ਮਰਜ਼ੀ ਨਾਲ ਪੈਦਾ ਹੋਏ ਹਾਂ, ਲੇਕਿਨ ਇਸ ਇਲਾਕੇ ਦੇ ਵਿੱਚ ਅਗਰ ਅਸੀਂ ਪੈਦਾ ਹੋ ਗਏ ਹਾਂ ਅਤੇ ਫਿਰ ਸਾਡਾ ਇਸ ਇਲਾਕੇ ਨਾਲ ਇੱਕ ਜ਼ਮੀਨ ਨਾਲ ਤਾਲੁਕ ਜੁੜ ਗਿਆ। ਉਸ ਤਾਲੁਕ ਨੂੰ ਆਪਣੇ ਲਈ ਅਹਿਮ ਸਮਝਣਾ। ਅਸੀਂ ਕਿਤੇ ਵੀ ਦੁਨੀਆ 'ਚ ਚਲੇ ਜਾਈਏ, ਜਿਹੜਾ ਸਾਡਾ ਪਹਿਲਾ ਹਵਾਲਾ ਹੈ, ਜਿਹੜਾ ਸਾਡੇ ਮਾਂ ਪਿਓ ਦਾ ਹਵਾਲਾ ਹੈ, ਜਿਸ ਮਿੱਟੀ 'ਚ ਸਾਡੇ ਮਾਂ ਪਿਓ ਦਾਦੇ ਪੜਦਾਦੇ ਮਿਲ ਗਏ ਨੇ, ਉਹ ਇਹ ਪੰਜਾਬ ਹੈ। ਇਸ ਪੰਜਾਬ ਦੇ ਰੀਤੀ ਰਿਵਾਜ, ਇਸ ਪੰਜਾਬ ਦੇ ਰਹਿਣ ਬਹਿਣ, ਇਸ ਪੰਜਾਬ ਦਾ ਲਿਬਾਸ, ਇਸ ਪੰਜਾਬ ਦੇ ਖਾਣ ਪੀਣ, ਇਸ ਪੰਜਾਬ ਦਾ ਮਿਲਣਾ ਗਿਲਣਾ, ਇਸ ਪੰਜਾਬ ਦੇ ਮੇਲੇ ਠੇਲੇ, ਹਰ ਸ਼ੈ ਸਾਡਾ ਮਾਣ ਹੈ। ਦੂਜੇ ਆਪਣੇ 'ਤੇ ਮਾਣ ਕਰਦੇ ਨੇ, ਅਸੀਂ ਆਪਣੀਆਂ ਚੀਜ਼ਾਂ 'ਤੇ ਮਾਣ ਕਰਨਾ। ਸਾਨੂੰ ਉਹਨਾਂ ਦੇ ਮਾਣ ਦੇ ਨਾਲ ਲੜਨ ਦੀ ਕੋਈ ਲੋੜ ਨਹੀਂ। ਸਾਨੂੰ ਉਹਨਾਂ ਦੇ ਖਿਲਾਫ ਕੋਈ ਮੁਹਿੰਮ ਸ਼ੁਰੂ ਕਰਨ ਦੀ ਲੋੜ ਨਹੀਂ। ਸਾਨੂੰ ਸਿਰਫ ਆਪਣੀ ਗੱਲ ਹੈ। ਅਸੀਂ ਆਪਣੀ ਗੱਲ ਵਧਾ ਰਹੇ ਹਾਂ, ਪਹੁੰਚਾ ਰਹੇ ਹਾਂ। ਆਪਣੇ ਨਿਆਣਿਆਂ ਨੂੰ ਇਹ ਗੱਲ ਦੱਸੋ ਕਿ 5 ਪਾਣੀਆਂ ਦੀ ਸਰਜ਼ਮੀਨ, 5 ਪਾਣੀਆਂ ਦੀ ਇਹ ਧਰਤੀ ਉਹਨਾਂ ਵਾਸਤੇ ਅਹਿਮ ਹੈ। ਉਹ ਇਸ ਧਰਤੀ ਨੂੰ ਆਪਣੇ ਲਈ ਅਹਿਮ ਸਮਝਣ, ਆਪਣਾ ਮਾਣ ਸਮਝਣ। ਇਸ ਧਰਤੀ ਨਾਲ ਜੁੜੇ ਜਿਹੜੇ ਸਾਡੇ ਪਿਛੋਕੜ ਦੇ ਜਿਹੜੇ ਵੱਡੇ ਲੋਕ ਨੇ, ਜਿਹੜੇ ਹੀਰੋ ਨੇ, ਉਹਨਾਂ ਦੇ ਬਾਰੇ 'ਚ ਉਹਨਾਂ ਨੂੰ ਦੱਸੋ। ਉਹ ਹੀਰੋ ਸਿਰਫ ਲੜਾਈਆਂ ਦੇ ਹੀਰੋ ਨਹੀਂ, ਕੰਮ ਕਾਜ ਦੇ ਹੀਰੋ, ਕਹਾਣੀਆਂ ਕਿੱਸਿਆਂ ਦੇ ਹੀਰੋ, ਲੋਕਾਂ ਦੀ ਮਦਦ ਕਰਨ ਵਾਲੇ ਹੀਰੋ, ਲੋਕਾਂ ਦੀ ਮੁਸ਼ਕਲਾਂ ਹੱਲ ਕਰਨ ਵਾਲੇ ਹੀਰੋ। ਜ਼ਰੂਰੀ ਨਹੀਂ ਕਿ ਅਸੀਂ ਸਿਰਫ ਇੱਕ ਐਂਗਲ ਨੂੰ ਸਾਹਮਣੇ ਰੱਖਣਾ। ਸਾਨੂੰ ਪੰਜਾਬ ਦੀ ਧਰਤੀ ਦੇ ਹਰ ਐਂਗਲ ਨੂੰ ਸਾਹਮਣੇ ਰੱਖਣਾ। ਆਪਣੇ ਬੱਚਿਆਂ ਨੂੰ ਛੋਟੀ ਉਮਰੋਂ ਪੱਗ ਬੰਨ੍ਹਣੀ ਸਿਖਾਓ। ਉਹਨਾਂ ਨੂੰ ਪਤਾ ਲੱਗੇ ਪੱਗ ਕਿਵੇਂ ਬੰਨ੍ਹਣੀ, ਪਟਕਾ ਕਿਵੇਂ ਬੰਨ੍ਹਣਾ, ਢਾਟਾ ਕਿਵੇਂ ਮਾਰਨਾ। ਇਹ ਸਭ ਚੀਜ਼ਾਂ ਉਹਨਾਂ ਨੂੰ ਸਿੱਖਣੀਆਂ ਚਾਹੀਦੀਆਂ ਨੇ। ਉਹਨਾਂ ਨੂੰ ਚਾਦਰ ਬੰਨ੍ਹਣੀ ਆਉਣੀ ਚਾਹੀਦੀ। ਉਹਨਾਂ ਨੂੰ ਆਪਣੇ ਆਪ ਨੂੰ ਬਤੌਰ ਪੰਜਾਬੀ ਕੈਰੀ ਕਰਨਾ ਆਉਣਾ ਚਾਹੀਦਾ। ਉਹਨਾਂ ਨੂੰ ਪੰਜਾਬੀ ਬੋਲੀ ਦੇ ਵਧੀਆ ਲਫ਼ਜ਼ ਸਿਖਾਓ। ਵੱਡਿਆਂ ਦਾ ਮਾਣ ਕਰਨਾ ਸਿਖਾਓ, ਛੋਟਿਆਂ ਨਾਲ ਪਿਆਰ ਕਰਨਾ ਸਿਖਾਓ। ਪੰਜਾਬੀ ਦੇ ਵਿੱਚ ਬੋਲਣ ਦੀ ਜਿਹੜੀ ਤਮੀਜ਼ ਹੈ ਉਹਨਾਂ ਨੂੰ ਸਿਖਾਓ। ਜੇ ਉਹ ਤੁਹਾਡੇ ਕੋਲੋਂ ਨਹੀਂ ਸਿੱਖਣਗੇ ਤਾਂ ਉਹ ਬਾਹਰ ਗਲੀਆਂ 'ਚੋਂ ਫਿਰਦੇ ਜਿਹੜੇ ਆਮ ਲੋਕ ਨੇ ਜਾਂ ਜਿਹੜੇ ਮੁੰਡੇ ਅਵਾਰਾ ਫਿਰਦੇ ਨੇ, ਉਹਨਾਂ ਕੋਲੋਂ ਜੇ ਲਫ਼ਜ਼ ਸਿੱਖਣਗੇ ਅਤੇ ਉਹ ਲਫ਼ਜ਼ ਬੋਲਣਗੇ ਤਾਂ ਤੁਹਾਨੂੰ ਇਹ ਹੀ ਲੱਗੇਗਾ ਕਿ ਪੰਜਾਬੀ ਜਿਹੜੀ ਇਹਨਾਂ ਕੋਈ ਸੁਥਰੀ ਜ਼ੁਬਾਨ ਕੋਈ ਨਹੀਂ। ਲੇਕਿਨ ਪੰਜਾਬੀ ਬੋਲੀ ਵਧੀਆ ਲੋਕਾਂ ਦੀ, ਸੰਤਾਂ ਦੀ ਬੋਲੀ ਹੈ। ਇਹ ਗੁਰੂਆਂ ਦੀ ਬੋਲੀ, ਇਹ ਸੂਫੀਆਂ ਦੀ ਬੋਲੀ। ਇਹਦੇ 'ਚ ਘਾਟ ਕਿੱਥੋਂ ਹੋ ਸਕਦੀ? ਲੋਕ ਮੂੰਹ ਚੁੱਕ ਕੇ ਐਵੇਂ ਕਹਿ ਦਿੰਦੇ ਨੇ ਜੀ ਉਹ ਪੰਜਾਬੀ 'ਚ ਕੋਈ ਟਾਲਸਟਾਈ ਕੋਈ ਨਹੀਂ। ਅਸੀਂ ਟਾਲਸਟਾਈ ਨੂੰ ਕਰਨਾ ਕੀ ਹੈ? ਅਸੀਂ ਅੰਗਰੇਜ਼ੀ ਪੜ੍ਹਾਂਗੇ, ਅਸੀਂ ਟਾਲਸਟਾਈ ਨੂੰ ਪੜ੍ਹਾਂਗੇ ਵੀ, ਅਸੀਂ ਉਹਦੀ ਇੱਜ਼ਤ ਵੀ ਕਰਾਂਗੇ। ਜਿਹੜੇ ਵੀ ਜ਼ੁਬਾਨਾਂ 'ਚ ਜਿਹੜੇ ਵੱਡੇ ਲੋਕਾਂ ਨੇ ਲਿਖਿਆ ਅਸੀਂ ਉਹਨਾਂ ਦੀ ਇੱਜ਼ਤ ਕਰਾਂਗੇ, ਉਹਨਾਂ ਦੇ ਲਿਟਰੇਚਰ ਦੇ ਮੁਤਾਬਕ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪੰਜਾਬੀ ਦੇ ਜਿਹੜੇ ਆਪਣੇ ਲੇਖਕ ਨੇ, ਜਿਹੜੇ ਆਪਣੇ ਸਾਡੇ ਪਿਛੋਕੜ ਦੇ ਵਿੱਚ ਵੱਡੇ ਵੱਡੇ ਦਾਨਸ਼ਵਰ ਗੁਜ਼ਰੇ ਨੇ, ਅਸੀਂ ਉਹਨਾਂ ਨੂੰ ਮਾੜਾ ਆਖਣ ਲੱਗ ਪਈ। ਪੰਜਾਬੀ ਸਾਡੇ ਕੋਲ ਮੀਆਂ ਮੁਹੰਮਦ ਬਖਸ਼ ਨਹੀਂ ਹੈ,
ਪੰਜਾਬੀ ਸਾਡੇ ਕੋਲ ਵਾਰਿਸ ਸ਼ਾਹ ਨਹੀਂ ਹੈ। ਪੰਜਾਬੀ 'ਚ ਸਾਡੇ ਕੋਲ ਗੁਰੂ ਨਹੀਂ ਹੈ ਸਿੱਖਾਂ ਦੇ, ਠੀਕ ਹੈ। ਪੰਜਾਬੀ 'ਚ ਸਾਡੇ ਕੋਲ ਐਸੇ ਐਸੇ ਭਗਤ ਅਤੇ ਸੰਤ ਮੁਫੱਕਰ ਨੇ ਜਿਨ੍ਹਾਂ ਨੇ ਲੋਕਾਂ ਨੂੰ ਜੀਣ ਦਾ ਰਾਹ ਦੱਸਿਆ, ਜਿਨ੍ਹਾਂ ਨੇ ਲੋਕਾਂ ਨੂੰ ਦੀਨ ਤੇ ਦੁਨੀਆ ਦੇ ਬਾਰੇ 'ਚ ਅਗਾਹੀ ਦਿੱਤੀ। ਪੰਜਾਬੀ ਦੇ ਵਿੱਚ ਸਾਡੇ ਜਿਹੜੇ ਮਸੀਹ ਉਲਮਾ ਨੇ, ਉਹਨਾਂ ਦੇ ਵਿੱਚ ਐਸੇ ਐਸੇ ਨਾਮਵਰ ਗੁਜ਼ਰੇ ਨੇ ਲੋਕ, ਜਿਹੜੇ ਕਿ ਪੰਜਾਬੀ ਬੋਲੀ 'ਚ ਹੀ ਉਹਨਾਂ ਨੇ ਆਪਣੇ ਦੀਨ ਦੀ ਤਬਲੀਗ ਵੀ ਕੀਤੀ ਅਤੇ ਲੋਕਾਂ ਨੂੰ ਸਮਾਜੀ ਲਿਹਾਜ਼ ਨਾਲ ਵੀ ਉਹਨਾਂ ਨੇ ਉੱਤੇ ਚੁੱਕਣ ਦੀ ਕੋਸ਼ਿਸ਼ ਕੀਤੀ। ਕੀ ਅਸੀਂ ਉਹਨਾਂ ਨੂੰ ਭੁੱਲ ਜਾਈਏ? ਕੀ ਉਹ ਸਾਰੇ ਮਾੜਾ ਲਿਖਦੇ ਸਨ? ਮੈਂ ਪੰਜਾਬੀ ਮਾਵਾਂ ਨੂੰ ਕਹਿਣਾ ਚਾਹੁੰਦਾ, ਆਪਣੇ ਬੱਚਿਆਂ ਨਾਲ ਪੰਜਾਬੀ ਬੋਲੋ ਅਤੇ ਆਪਣੇ ਬੱਚਿਆਂ ਨੂੰ ਇਹ ਦੱਸੋ ਕਿ ਪੰਜਾਬੀ ਦੇ ਉੱਤੇ ਫਖਰ ਕਰਨਾ, ਕੋਈ ਘਾਟ ਨਹੀਂ ਇਹਦੇ 'ਚ। ਅੰਗਰੇਜ਼ੀ ਉਹ ਸਿੱਖ ਲੈਣਗੇ, ਅੰਗਰੇਜ਼ੀ ਦੁਨੀਆ ਦੀ ਜ਼ੁਬਾਨ ਹੈ, ਉਹਨਾਂ ਨੂੰ ਸਿੱਖਣੀ ਪੈਣੀ ਹੈ ਅਤੇ ਉਹ ਸਿੱਖ ਲੈਣਗੇ। ਮੈਂ ਆਪ ਹੀ ਅੰਗਰੇਜ਼ੀ ਬੋਲਣਾ, ਬਗੈਰ ਕਿਸੇ ਰੁਕਾਵਟ ਤੋਂ ਬੋਲਣਾ, ਅਤੇ ਮੈਨੂੰ ਕਦੀ ਇਸ ਗੱਲ ਦਾ ਕੋਈ ਘਾਟੇ ਦਾ ਕੰਪਲੈਕਸ ਨਹੀਂ ਹੋਇਆ ਕਿ ਮੈਨੂੰ ਅੰਗਰੇਜ਼ੀ 'ਚ ਕੋਈ ਮਸਲਾ ਹੈ। ਲੇਕਿਨ ਇਹਦਾ ਮਤਲਬ ਹੈ ਕਿ ਮੈਂ ਪੰਜਾਬੀ ਛੱਡ ਦੇਵਾਂ। ਇੱਕ ਦਿਨ ਮੈਂ ਇੱਕ ਜਗ੍ਹਾ 'ਤੇ ਬੈਠਾ ਸੀ ਅਤੇ ਮੈਨੂੰ ਪਤਾ ਲੱਗਾ ਵੀ ਉਹ ਜਿਹੜਾ ਮੇਰੀ ਵਾਰੀ ਆਉਣ 'ਤੇ ਜਿਹੜਾ ਅਫਸਰ ਸੀ, ਉਹ ਅੰਗਰੇਜ਼ੀ ਅੱਧੀ ਬੋਲਦਾ ਸੀ ਅਤੇ ਅੱਧੀ ਉਰਦੂ ਬੋਲਦਾ ਸੀ। ਮੈਂ ਉਹਦੇ ਨਾਲ ਜਾ ਕੇ ਅਤੇ ਉਰਦੂ 'ਚ ਗੱਲ ਕੀਤੀ, ਉਹਨੇ ਵਿੱਚ ਅੱਧੀ ਅੰਗਰੇਜ਼ੀ ਝਾੜਤੀ, ਮੈਂ ਪੂਰੀ ਅੰਗਰੇਜ਼ੀ ਬੋਲ ਦਿੱਤੀ। ਉਹ ਫਿਰ ਮੇਰੇ ਵੱਲ ਨੂੰ ਵੇਖੀ ਜਾਵੇ ਵੀ ਇਹ ਪੱਗ ਬੰਨ੍ਹ ਕੇ ਬੰਦਾ ਅੰਗਰੇਜ਼ੀ ਬੋਲਣ ਡਿਆ। ਕਿਉਂ? ਪੱਗ ਬੰਨ੍ਹਣ ਵਾਲੇ ਅੰਗਰੇਜ਼ੀ ਨਹੀਂ ਸਨ ਬੋਲਦੇ। ਅੱਜ ਤੋਂ 60-70 ਸਾਲ ਪਹਿਲੇ ਤੁਸੀਂ ਵੇਖੋ, ਜਿੰਨੇ ਪੰਜਾਬ ਦੇ ਵੱਡੇ ਵੱਡੇ ਸੂਰਮਾ ਸਨ, ਜਿਹੜੇ ਪੰਜਾਬ ਨੂੰ ਵਧਾਉਣ ਵਾਲੇ ਅਤੇ ਪੰਜਾਬ ਨੂੰ ਅੱਛੇ ਸ਼ਹਿਰ ਅਤੇ ਅੱਛੇ ਕਾਲਜ ਅਤੇ ਅੱਛੇ ਹਸਪਤਾਲ ਦੇਣ ਵਾਲੇ ਲੋਕ ਸਨ, ਉਹ ਪੱਗਾਂ ਬੰਨ੍ਹ ਕੇ ਫਿਰਦੇ ਸਨ। ਅਸੀਂ ਕਿਉਂ ਇਹਨੂੰ ਇੰਨਾ ਬੁਰਾ ਸਮਝ ਲਿਆ? ਮੈਨੂੰ ਬੜੀ ਖੁਸ਼ੀ ਹੈ ਕਿ ਪੰਜਾਬੀ ਕਲਚਰ ਅਤੇ ਪੰਜਾਬੀ ਬੋਲੀ ਨੂੰ ਬਚਾਉਣ ਵਾਸਤੇ ਬਲੈਕ ਵੀ ਕੰਮ ਕਰ ਰਿਹਾ, ਫੈਸਲਾਬਾਦ ਵਾਲੇ ਵੀ ਕੰਮ ਕਰ ਰਹੇ ਨੇ, ਅਤੇ ਸਾਨੂੰ ਹੋਰ ਸ਼ਹਿਰਾਂ ਦੇ ਵਿੱਚ ਵੀ ਇਹ ਪੰਜਾਬੀ ਮੇਲੇ ਸਜਾਉਣੇ ਚਾਹੀਦੇ ਨੇ। ਹਰ ਉਹ ਬੰਦਾ ਜਿਹੜਾ ਇਸ ਸਰਜ਼ਮੀਨ 'ਤੇ ਰਹਿੰਦਾ ਉਹ ਪੰਜਾਬੀ ਹੈ, ਭਾਵੇਂ ਉਹਦਾ ਕੋਈ ਵੀ ਬੋਲਣ ਦਾ ਅੰਦਾਜ਼, ਉਹਦੀ ਜੋ ਵੀ ਬੋਲੀ ਉਹ ਪੰਜਾਬੀ, ਉਹਨੂੰ ਇਸ ਪੰਜਾਬੀ ਮੁਹਿੰਮ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਕਿ ਪੰਜਾਬੀ ਕੌਮੀਅਤ ਨੂੰ ਅਸੀਂ ਉਜਾਗਰ ਕਰਨਾ। ਹਰ ਪੰਜਾਬੀ ਦਾ ਇਹ ਫਰਜ਼ ਹੈ। ਨਹੀਂ ਕਰੋਗੇ ਤਾਂ ਫਿਰ ਉਹ ਉਰਦੂ 'ਚ ਕਹਿੰਦਾ ਨਾ, ਤੁਮਹਾਰੀ ਦਾਸਤਾਂ ਤੱਕ ਨਾ ਹੋਗੀ ਦਾਸਤਾਨੋਂ ਮੈਂ, ਉਹ ਬਣਨਾ ਤੁਹਾਡੇ ਨਾਲ, ਕੋਈ ਨਹੀਂ ਪੁੱਛਣ ਵਾਲਾ। ਤੁਸੀਂ ਸਾਰਾ ਮਲਬਾ ਜਿਹੜਾ ਉਹ ਚੜ੍ਹਦੇ ਪੰਜਾਬ 'ਤੇ ਸੁੱਟ ਕੇ ਕਹਿੰਦੇ ਹੋ ਜੀ ਫਿਲਮਾਂ ਵੀ ਉਹੀ ਬਣਾਉਣ, ਕਿਤਾਬਾਂ ਵੀ ਉਹੀ ਲਿਖਣ, ਸਕੂਲਾਂ 'ਚ ਵੀ ਪੰਜਾਬੀ ਉਹੀ ਲਾਉਣ, ਬੱਚਿਆਂ ਨੂੰ ਪੱਗ ਬੰਨ੍ਹਣੀ ਵੀ ਉਹੀ ਸਿਖਾਉਣ, ਅਤੇ ਤੁਸੀਂ ਕੀ ਕਰਨਾ ਬਈ? ਤੁਸੀਂ ਜੋ 12 ਕਰੋੜ ਪੰਜਾਬੀ ਇੱਥੇ ਵੱਸਦੇ ਹੋ, ਤੁਹਾਡੇ ਜ਼ਿੰਮੇ ਕੋਈ ਕੰਮ ਨਹੀਂ ਹੈ। ਇੱਕ ਦੁਕਾਨ ਦੇ ਸ਼ਟਰ ਦੇ ਉੱਤੇ ਤੁਸੀਂ ਪੰਜਾਬੀ 'ਚ ਨਾਂ ਨਹੀਂ ਲਿਖਦੇ ਆਪਣਾ, ਉਹ ਵੀ ਅੰਗਰੇਜ਼ੀ 'ਚ ਉਰਦੂ 'ਚ ਲਿਖੇ ਨੇ, ਠੀਕ ਹੈ, ਲਿਖ ਲੈਣੇ, ਨਾਲ ਇੱਕ ਪੰਜਾਬੀ ਦਾ ਵੀ ਲਿਖ ਦਿਓ। ਪੰਜਾਬ ਦੇ ਵਿੱਚ ਸੜਕਾਂ, ਪੰਜਾਬ ਦੇ ਵਿੱਚ ਸਾਈਨ ਬੋਰਡ, ਕੋਈ ਸ਼ੈ ਪੰਜਾਬੀ। ਪੰਜਾਬ ਦੇ ਵਿੱਚ ਕਿੰਨੇ ਕੁ ਰੋਜ਼ਾਨਾ ਦੇ ਅਖਬਾਰ ਪੰਜਾਬੀ 'ਚ ਨਿਕਲਦੇ। ਸਾਡੇ ਬੱਚਿਆਂ ਨੂੰ ਅਸੀਂ ਕਹਿੰਦੇ ਹਾਂ ਅਸੀਂ ਸਿਖਾ ਦਈਏ, ਉਸ ਅਹਿਮੀਅਤ ਦਾ ਸਬੂਤ ਅਸੀਂ ਕੀ ਦਈਏ ਕਿ ਪੰਜਾਬੀ ਸਾਡੇ ਲਈ ਅਹਿਮ ਸੀ? ਕਿਹੜੀ ਚੀਜ਼ ਵਿਖਾ ਕੇ ਉਹਨੂੰ ਆਖੀਏ ਪੰਜਾਬੀ ਸਾਡੇ ਲਈ ਅਹਿਮ ਹੈ? ਜਿਹੜੀ ਸ਼ੈ ਵਿਖਾਉਂਦੇ ਹਾਂ ਉੱਥੇ ਚੜ੍ਹਦੇ ਪੰਜਾਬ ਦੀਆਂ, ਉਂਝ ਅਸੀਂ ਬੋਲਣ 'ਚ ਬੋਲੀ ਜਾ ਰਹੇ ਹਾਂ, ਲੇਕਿਨ ਉਹ ਇੱਕ ਹੀ ਨਸਲ ਹੈ ਨਾ, ਦੂਸਰੀ ਨਸਲ 'ਚ ਹੋਰ ਘਟੇਗੀ, ਤੀਸਰੀ 'ਚ ਮੁੱਕ ਜਾਏਗੀ, ਫਿਰ ਅਸੀਂ ਕਿੱਥੇ ਜਾਵਾਂਗੇ? ਫਿਰ ਸਾਡਾ ਨਾਂ ਕਿੱਥੇ ਜਾਏਗਾ? ਜਿੱਥੋਂ ਹਜ਼ਾਰਾਂ ਸਾਲਾਂ ਦੀ ਬੋਲੀ ਜੇ ਤੁਹਾਡੇ ਤੱਕ ਪਹੁੰਚ ਗਈ ਹੈ, ਅਤੇ ਤੁਹਾਡਾ ਫਰਜ਼ ਬਣਦਾ ਤੁਸੀਂ ਅਗਲੀ ਨਸਲ ਨੂੰ ਪਹੁੰਚਾਓ ਅਤੇ ਖੜ੍ਹੇ ਹੋਵੋ ਆਪਣੇ ਵਾਸਤੇ, ਆਪਣੀ ਕੌਮੀ ਬੋਲੀ ਵਾਸਤੇ, ਆਪਣੇ ਮਾਣ ਵਾਸਤੇ। ਇਹ ਬਹੁਤ ਜ਼ਰੂਰੀ ਹੈ। ਰੱਬ ਰੱਖਾ ਜੀ।